ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਆਪਾਂ ਪੰਜਾਬ ਦੇ ਮੌਸਮ ਦੀ। ਕਹਿੰਦੇ ਪੰਜਾਬ ਦਾ ਮੌਸਮ ਵੀ ਖਰਾਬ ਹੈ, ਪਰ ਨਾਲ-ਨਾਲ ਮਾਹੌਲ ਉਸ ਤੋਂ ਵੀ ਜ਼ਿਆਦਾ ਚਿੰਤਾਜਨਕ ਹੈ, ਖਰਾਬ ਹੈ ਜੀ। ਬਿਲਕੁਲ ਪ੍ਰਵੀਨ ਜੀ, ਮੌਸਮ 'ਚ ਅਚਾਨਕ ਇੱਕ ਵਾਰ ਫਿਰ ਤਬਦੀਲੀ ਆਉਂਦੀ ਹੈ। ਵੈਸੇ ਤਾਂ ਪਹਿਲਾਂ ਕਾਫ਼ੀ ਠੰਡ ਪੈ ਰਹੀ ਸੀ, ਧੁੰਦ ਬਹੁਤ ਸੀ, ਹੂੰ, ਹੂੰ, ਮਤਲਬ ਕੋਹਰਾ ਡਿੱਗ ਰਿਹਾ ਸੀ ਤੇ ਪਰ ਅਚਾਨਕ ਫਿਰ ਮੌਸਮ ਤਬਦੀਲ ਹੋਇਆ ਤੇ ਸਿੱਧੀ ਧੁੱਪ ਨਿਕਲਣ ਲੱਗ ਪਈ ਤੇ ਦਿਨ ਦੇ ਵਿੱਚ ਤਾਪਮਾਨ ਇੰਨਾ ਹੂੰ, ਵਧਣ ਲੱਗ ਪਿਆ ਕਿ ਗਰਮੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਦਿਨਾਂ ਦੇ ਵਿੱਚ ਤਾਂ। ਜੀ। ਤੇ ਪਰ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਤੇ ਹਨੇਰੀ, ਝੱਖੜ, ਤੂਫਾਨ, ਮੀਂਹ ਦੇ ਨਾਲ ਗੜੇਮਾਰੀ। ਸੋ ਪੰਜਾਬ ਦੇ ਵਿੱਚ ਰਾਜਸਥਾਨ, ਹਰਿਆਣਾ, ਦਿੱਲੀ ਤੱਕ ਮੀਂਹ ਦੀਆਂ ਖ਼ਬਰਾਂ ਤੇ ਫਿਰ ਜੰਮੂ ਕਸ਼ਮੀਰ ਤੋਂ ਲੈ ਕੇ ਲੇਹ ਲਦਾਖ ਤੋਂ ਹੁੰਦਿਆਂ ਹਿਮਾਚਲ ਦੇ ਪਹਾੜਾਂ ਤੱਕ ਜਿਵੇਂ ਬਰਫ਼ਬਾਰੀ ਹੋਈ, ਹੂੰ, ਉਹਨੇ ਹੂੰ, ਠੰਡ ਵੀ ਵਾਪਸ ਲਿਆਂਦੀ ਤੇ ਜਨਜੀਵਨ ਵੀ ਕਾਫ਼ੀ ਪ੍ਰਭਾਵਿਤ ਕੀਤਾ। ਮਤਲਬ ਪੰਜਾਬ ਦੇ ਵਿੱਚ ਲਗਭਗ ਕਈ ਥਾਵਾਂ ਤੇ 24 ਘੰਟਿਆਂ ਤੋਂ ਉੱਪਰ ਵਕਤ ਬੀਤ ਚੁੱਕਿਆ ਜੇ ਲਾਈਟ ਨਹੀਂ ਆਈ। ਹੂੰ, ਸੋ ਇਸ ਲਈ ਖੰਭੇ ਪੱਟੇ ਗਏ, ਦਰੱਖਤ ਡਿੱਗ ਪਏ, ਸੜਕ ਜੀ। ਆਵਾਜਾਈ ਪ੍ਰਭਾਵਿਤ ਹੋਈ, ਸੜਕਾਂ ਤੇ ਹਾਦਸੇ ਹੋਏ, ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ, ਇੱਥੋਂ ਤੱਕ ਕਿ ਹਵਾਈ ਉਡਾਨਾਂ ਹੂੰ, ਹੂੰ, ਕਈ ਥਾਵਾਂ ਤੇ ਜੰਮੂ ਕਸ਼ਮੀਰ ਦੇ ਖੇਤਰ 'ਚ ਤਾਂ ਜਿਵੇਂ ਬਰਫ਼ ਜੰਮ ਗਈ, ਉਹਦੇ ਕਰਕੇ ਉਡਾਨ ਹੀ ਨਹੀਂ ਸੰਭਵ ਹੋ ਸਕੀਆਂ ਕਈ ਥਾਵਾਂ ਤੇ। ਹੂੰ, ਸੋ ਇਸੇ ਹੂੰ, ਤਰ੍ਹਾਂ ਦੇਰ ਨਾਲ ਹੋਈਆਂ। ਸੋ ਕੁੱਲ ਮਿਲਾ ਕੇ ਮੌਸਮ ਕਾਫ਼ੀ ਖਰਾਬ ਤੇ ਬੇਸ਼ੱਕ ਹੁਣ ਇਸ ਸਮੇਂ ਕੁਝ ਖੇਤਰ 'ਚ ਪੰਜਾਬ 'ਚ ਮੀਂਹ ਨਹੀਂ ਪੈ ਰਿਹਾ, ਜੀ। ਪਰ ਤਾਂ ਵੀ ਮਤਲਬ ਮੌਸਮ ਵਿਭਾਗ ਦਾ ਕਹਿਣਾ ਕਿ ਅਗਲੇ 2-3 ਦਿਨ ਮੌਸਮ ਇੰਝ ਹੀ ਹੂੰ, ਖਰਾਬ ਰਹਿ ਸਕਦਾ ਹੈ। ਹੂੰ, ਸੋ ਇਸ ਲਈ ਇੱਕ ਪਾਸੇ ਮੌਸਮ ਖਰਾਬ ਹੈ, ਦੂਜੇ ਪਾਸੇ ਮਾਹੌਲ ਜੇ ਤੁਸੀਂ ਗੱਲ ਕਰਦੇ ਹੋ ਤਾਂ ਮਾਹੌਲ ਸੁਖਾਵਾਂ ਹੀ ਕਦ ਹੋਇਆ ਜੀ ਪੰਜਾਬ ਲਈ। ਹੂੰ, ਸਹੀ ਗੱਲ। ਸੋ ਜਿੱਥੋਂ ਤੱਕ ਮਾਹੌਲ ਦੀ ਗੱਲ ਹੈ, ਵੈਸੇ ਤਾਂ ਪੰਜਾਬ ਸਰਕਾਰ ਹੁਣੇ-ਹੁਣੇ 72 ਘੰਟਿਆਂ ਦਾ ਆਪਰੇਸ਼ਨ ਪ੍ਰਹਾਰ ਦੇ ਨਾਂ ਦੇ ਉੱਤੇ ਹੂੰ, ਮਤਲਬ ਗੈਂਗਸਟਰਾਂ ਦੇ ਖਿਲਾਫ ਚਲਾ ਕੇ ਮੁਕੰਮਲ ਕਰਕੇ ਹਟੀ ਆ। ਹੂੰ, ਹੂੰ, ਉਹ ਮੁਕੰਮਲ ਕਰਦਿਆਂ ਹੀ ਜਨਾਬ ਪੰਜਾਬ ਦੇ ਸਕੂਲਾਂ ਕਾਲਜਾਂ ਨੂੰ ਫਿਰ ਈਮੇਲ ਰਾਹੀਂ ਧਮਕੀਆਂ ਆ ਗਈਆਂ ਜੀ। ਫਿਰ ਹੂੰ, ਕੱਲ੍ਹ ਸਕੂਲ ਹੂੰ, ਖਾਲੀ ਕਰਾਉਣੇ ਪੈ ਗਏ ਜੀ। ਪਠਾਨਕੋਟ ਤੋਂ ਹੂੰ, ਲੈ ਕੇ ਗੁਰਦਾਸਪੁਰ ਤੱਕ ਗਰਲਜ਼ ਡਿਗਰੀ ਕਾਲਜ ਵੀ, ਡੀਏਵੀ ਸਕੂਲ ਵੀ ਪਤਾ ਨਹੀਂ ਹੂੰ, ਈਮੇਲ ਰਾਹੀਂ ਹੂੰ, ਧਮਕੀਆਂ। ਇੱਕ ਪਾਸੇ ਤੁਸੀਂ ਐਡਾ ਵੱਡਾ ਆਪਰੇਸ਼ਨ ਚਲਾਇਆ ਪੂਰੇ ਪੰਜਾਬ ਦੇ ਵਿੱਚ ਜੀ, 2000 ਸਹੀ ਗੱਲ। ਟੀਮਾਂ ਤਾਰਤੀਆਂ ਜੀ, ਹੈਂ ਜੀ, 12,000 ਤੋਂ ਵੱਧ ਜੀ ਮੁਲਾਜ਼ਮ ਤਾਰਤੇ ਜੀ, ਸਾਰੇ ਅਧਿਕਾਰੀ ਧਰਤੀ ਤੇ ਨੇ ਜੀ, 3000 ਤੋਂ ਵੱਧ ਅਸੀਂ ਗੈਂਗਸਟਰ ਫੜ ਲਏ ਜੀ, ਉਹਨਾਂ ਦੇ ਸਹਿਯੋਗੀ ਫੜ ਲਏ ਜੀ। ਤੇ ਇੱਕ ਈਮੇਲ ਹੂੰ, ਤਾਂ ਸੁੱਤੋਂ ਫੜ ਨਹੀਂ ਹੋ ਰਹੀ ਅਜੇ ਤੱਕ ਕਿ ਹਾਂ ਕਿੱਥੋਂ ਆ ਜੀ, ਰਹੀ ਜੀ। ਹੈ, ਕੌਣ ਕਰ ਰਿਹਾ, ਲਗਾਤਾਰ ਵਾਰ-ਵਾਰ ਆ ਰਹੀ ਹੈ। ਹੂੰ, ਦਰਬਾਰ ਸਾਹਿਬ ਨੂੰ ਆ ਲਈ ਪਹਿਲਾਂ ਸਾਰਾ ਕੁਛ ਇਹ, ਹੈ ਨਾ, ਫਿਰ ਆਪਾਂ ਦੇਖਿਆ ਸਕੂਲਾਂ ਕਾਲਜਾਂ ਨੂੰ ਆ ਲਈਆਂ, ਅਦਾਲਤਾਂ ਨੂੰ ਆ ਲਈਆਂ, ਜੀ ਆ ਜੀ ਰੇਲਵੇ ਸਟੇਸ਼ਨਾਂ ਨੂੰ ਆ ਗਈਆਂ ਤੇ ਹੂੰ, ਲਗਾਤਾਰ ਵਰਤਾਰਾ ਜਾਰੀ ਹੈ। ਉਹਦੇ ਹੂੰ, ਉੱਤੇ ਨਜ਼ਰਸਾਨੀ ਨਹੀਂ। ਔਰ ਜਿਹੜੇ ਕਹਿੰਦੇ ਨੇ ਕਿ 72 ਘੰਟੇ ਦਾ ਆਪਰੇਸ਼ਨ ਗੈਂਗਸਟਰਾਂ ਦੇ ਖਿਲਾਫ, ਹੂੰ, ਕੀ ਹੂੰ, ਉਹ ਗੈਂਗਸਟਰ ਜਾਂ ਉਹਨਾਂ ਦੇ ਸਹਿਯੋਗੀ ਸੱਚੇ ਝੂਠੇ ਇੱਥੇ ਤੱਕ ਹੀ ਗਏ ਨੇ ਜਾਂ ਉਹ ਕਿਹਨਾਂ ਹੂੰ, ਦੇ ਲਈ ਕੰਮ ਕਰਦੇ ਨੇ ਉੱਥੇ ਤੱਕ ਵੀ ਗਏ ਨੇ? ਕਿਹੜੇ ਜੀ, ਪੁਲਿਸ ਵਾਲਿਆਂ ਲਈ ਕੰਮ ਕਰਦੇ ਨੇ, ਕਿਹੜੇ ਸਿਵਲ ਲਈ ਕੰਮ ਕਰਦੇ ਨੇ, ਸਹੀ ਗੱਲ। ਕਿਹੜੇ ਬੜੇ ਘਰਾਣਿਆਂ ਲਈ ਕੰਮ ਕਰਦੇ ਨੇ, ਕਿਹੜੇ ਰਾਜਨੀਤਿਕ ਘਰਾਣਿਆਂ ਹੂੰ, ਲਈ ਕੰਮ ਕਰਦੇ ਨੇ, ਕਿਹੜੀਆਂ ਸੱਤਾ ਲਈ ਕੰਮ ਕਰਦੇ ਨੇ ਤੇ ਸਹੀ ਉੱਥੇ ਗੱਲ। ਤੱਕ ਕਨੈਕਸ਼ਨ ਫੜਿਆ ਕੋਈ? ਹੂੰ, ਜਿੱਦਾਂ ਉਹ ਕਨੈਕਸ਼ਨ ਕੱਟਿਆ, ਫਿਰ ਤਾਂ ਠੀਕ ਹੈ। ਜਿਵੇਂ ਨਸ਼ੇ ਵਾਲਾ ਮਾਮਲਾ ਜੀ, ਇੰਨੀ ਫੜ ਲਈ ਅੰਕੜਿਆਂ 'ਚ, ਜੇ ਹੂੰ, ਉਹਦੀ ਹੂੰ, ਹੂੰ, ਸਪਲਾਈ ਚੇਨ ਨਹੀਂ ਤੁਸੀਂ ਤੋੜ ਪਾ ਰਹੇ, ਫੜੀ ਹੂੰ, ਵਾਲੀ ਦੱਸਦੇ, ਜਿਹੜੀ ਲੰਘਦੀ ਆ ਉਹ ਕਦੇ ਨਹੀਂ ਦੱਸਦੇ, ਸਹੀ ਗੱਲ ਆ, ਬਿਲਕੁਲ। ਫਿਰ ਪੰਜਾਬ 'ਚੋਂ ਮਿਲ ਕਿੱਥੋਂ ਰਹੇ ਆ? ਉਸੇ ਤਰ੍ਹਾਂ ਗੈਂਗਸਟਰ ਦਾ ਮਾਮਲਾ ਤੁਹਾਡੇ ਕੰਟਰੋਲ 'ਚ ਹੂੰ, ਕਿਉਂ ਨਹੀਂ ਗਾ ਅਜੇ ਤੱਕ? ਤੁਸੀਂ ਕਹਿੰਦੇ ਫੜੋ ਫੜਾਈ ਕਰ ਲਈ ਜੀ ਅਸੀਂ ਏਡੀ ਬੜੀ। ਹੂੰ, 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 ਹੂੰ। ਤੇ ਇਸ ਲਈ ਪੰਜਾਬ ਦੇ ਵਿੱਚ ਮੌਸਮ ਵੀ ਤੇ ਮਾਹੌਲ ਵੀ ਖਰਾਬ ਹੈ ਜਨਾਬ।